ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਦੋਸਤੋ ਹਾਜ਼ਰ ਇੱਕ ਹੋਰ ਨਵੀਂ ਰਿਪੋਰਟ ਲੈ ਕੇ ਤੇ ਗੱਲਬਾਤ ਕਰਾਂਗੇ ਕਾਂਗਰਸ ਦੇ ਹਾਲਾਤਾਂ ਦੀ। ਨਵਜੋਤ ਸਿੱਧੂ ਨੂੰ, ਮਨਪ੍ਰੀਤ ਬਾਦਲ ਨੂੰ ਨਵਜੋਤ ਸਿੱਧੂ ਤੱਕ ਕੀ ਕੰਮ ਪਿਆ ਕਿ ਉਹ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਚਲੇ ਗਏ। ਇਹ ਤੋਂ ਕੀ ਸਮਝਿਆ ਜਾਵੇ ਕਿ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਇੱਕ ਹੋਰ ਨਵੀਂ ਪਾਰਟੀ ਬਣਾ ਰਹੇ ਨੇ ਕਿ ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਜੋ ਕਾਂਗਰਸ ਦਾ ਕਰੰਟ ਸਿਨਾਰੀਓ ਆ ਉਹਦੇ 'ਤੇ ਕੋਈ ਮੰਥਨ ਕਰ ਰਹੇ ਨੇ। ਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਦੀ ਇਸ ਮੀਟਿੰਗ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਇੱਕ ਨਵੀਂ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ ਔਰ ਕਿਹਾ ਵੀ ਜਾ ਰਿਹਾ ਕਿ ਜੋ ਕਾਂਗਰਸ ਦੇ ਵਿੱਚ ਮੌਜੂਦਾ ਦੌਰ ਦੇ ਵਿੱਚ ਚੱਲ ਰਿਹਾ ਹੈ, ਦੋਨੇ ਜਾਣੇ ਉਹਨਾਂ ਸਮੀਕਰਨਾਂ ਨੂੰ ਪ੍ਰਭਾਵਿਤ ਜ਼ਰੂਰ ਕਰਨਗੇ। ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੇ ਕਾਂਗਰਸ ਦੇ ਇੱਕ ਬੜੇ ਸਰਗਰਮ ਚਿਹਰੇ ਨੌਜਵਾਨ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਇਆ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਾਰੇ ਇਹ ਗੱਲ ਅਕਸਰ ਕਹੀ ਜਾਂਦੀ ਹੈ ਕਿ ਉਹਦੇ ਕਾਂਗਰਸ ਪ੍ਰਧਾਨ ਹੁਣ ਤੱਕ ਦੇ ਕਾਂਗਰਸ ਪ੍ਰਧਾਨਾਂ ਨਾਲ ਚੰਗੇ ਲਿੰਕ ਰਹੇ ਨੇ, ਕਿਉਂਕਿ ਰਾਜਾ ਵੜਿੰਗ ਯੂਥ ਕਾਂਗਰਸ, ਆਲ ਇੰਡੀਆ ਯੂਥ ਕਾਂਗਰਸ ਦੇ ਵੀ ਪ੍ਰਧਾਨ ਰਹੇ। ਸੋ ਸਾਰੇ ਕਾਂਗਰਸ ਨੂੰ ਲੈ ਕੇ ਨਾਲ ਕਿਵੇਂ ਚੱਲਣਾ ਹੈ ਜਾਂ ਕਾਂਗਰਸ ਦੇ ਵਿੱਚ ਕੰਮ ਕਰਨ ਦੀ ਹਾਇਰਾਰਕੀ ਕੀ ਹੈ, ਤਾਂ ਉਹ ਚੰਗੀ ਤਰ੍ਹਾਂ ਜਾਣੂ ਨੇ, ਕਿਉਂਕਿ ਉਹ ਕਾਂਗਰਸ ਦੇ ਹਰ ਜੋ ਇਹਨਾਂ ਦੀ ਹਾਇਰਾਰਕੀ ਹੈ ਬੋਡੀ, ਉਹਦੇ 'ਚ ਹਰ ਥਾਂ 'ਤੇ ਉਹ ਕੰਮ ਕਰ ਚੁੱਕੇ ਨੇ ਇੱਕ ਤਰੀਕੇ ਦੇ ਨਾਲ। ਤਾਂ ਪਰ ਮਨਪ੍ਰੀਤ ਬਾਦਲ ਦੇ ਜਿਹੜੇ ਰਿਸ਼ਤੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ, ਉਹ ਕਿਸੇ ਤੋਂ ਲੁਕੇ ਨਹੀਂ ਹੈ। ਅਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਇੱਕ ਬੜਾ ਕਰੀਬੀ ਬੰਦਾ ਉਹ ਕਾਂਗਰਸ ਦੇ ਵਿੱਚੋਂ ਬਾਹਰ ਕੱਢਿਆ ਪਟਿਆਲੇ ਦੇ ਵਿੱਚ। ਗੱਲ ਕੀ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉੱਥੇ ਧਰਨਾ ਦੇਣਾ ਸੀਗਾ, ਪਰ ਉਹ ਬੰਦੇ ਨੇ ਪੈਰਲਰ ਇੱਕ ਪ੍ਰੋਗਰਾਮ ਰੱਖ ਲਿਆ। ਪਾਰਟੀ ਦੀ ਅਨੁਸ਼ਾਸਨੀ ਕਾਰਵਾਈ ਹੋ ਗਈ, ਕੱਢ ਦਿੱਤਾ ਗਿਆ। ਹਾਲਾਂਕਿ ਵੱਡਾ ਸਵਾਲ ਹੈ ਕਿ ਪਾਰਟੀ ਦੇ ਉਲਟ ਜਾਂ ਪਾਰਟੀ ਦੇ ਪੈਰਲਰ ਕਾਰਵਾਈਆਂ ਜਾਂ ਜਿਹੜੀਆਂ ਪਾਰਟੀ ਨੂੰ ਭਾਉਂਦੀਆਂ ਨੇ ਉਹ ਕਾਰਵਾਈਆਂ ਤਾਂ ਪਰਨੀਤ ਕੌਰ ਵੀ ਕਰ ਰਹੇ ਨੇ, ਜਿਹੜੇ ਕਿ ਮੈਂਬਰ ਪਾਰਲੀਮੈਂਟ ਨੇ, ਤਾਂ ਉਹਨਾਂ 'ਤੇ ਕਾਰਵਾਈਆਂ ਕਿਉਂ ਨਹੀਂ, ਇੱਕ ਵੱਡਾ ਸਵਾਲ ਹਮੇਸ਼ਾ ਰਹਿੰਦਾ। ਪਰ ਨਵਜੋਤ ਸਿੰਘ ਸਿੱਧੂ ਨੂੰ ਤਾਂ ਜਾ ਕੇ ਬਹੁਤ ਕਾਂਗਰਸੀ ਲੀਡਰਾਂ ਨੇ ਜਿਹੜੀ ਇਹ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੇ ਚਰਚੇ ਕਿਉਂ ਨੇ? ਕਿਉਂਕਿ ਨਵਜੋਤ ਸਿੰਘ ਸਿੱਧੂ ਜਦੋਂ ਤੋਂ ਜੇਲ੍ਹ ਗਏ ਨੇ ਔਰ ਐਕਸਪੈਕਟ ਕੀਤਾ ਜਾ ਰਿਹਾ ਕਿ ਆਉਂਦੇ ਸਾਲ ਨਵੇਂ ਸਾਲ 'ਤੇ ਨਵਜੋਤ ਸਿੰਘ ਸਿੱਧੂ ਰਿਹਾ ਹੋ ਸਕਦੇ ਨੇ ਅਤੇ ਪੈਰਲਰ ਉਹ ਹਾਈ ਕਮਾਂਡ ਦੇ ਟੱਚ ਦੇ ਵਿੱਚ ਨੇ। ਟੱਚ ਦੇ ਵਿੱਚ ਨਹੀਂ, ਮਤਲਬ ਹਾਈ ਕਮਾਂਡ ਨਾਲ ਉਹਨਾਂ ਦਾ ਰਾਬਤਾ ਹੋ ਰਿਹਾ ਔਰ ਹਾਈ ਕਮਾਂਡ ਬਾਰੇ ਕਿਹਾ ਜਾਂਦਾ ਹੈ ਕਿ ਹਾਈ ਕਮਾਂਡ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਵੈਲਿਊ ਕੀ ਹੈ। 2024 ਦੀਆਂ ਆਮ ਚੋਣਾਂ ਨੇ ਅਤੇ ਆਮ ਚੋਣਾਂ ਦੇ ਵਿੱਚ ਸਿੱਧੂ ਵਰਗਾ ਧਾਕੜ ਬੁਲਾਰਾ, ਹਾਲਾਂਕਿ ਪੰਜਾਬ ਦੀ ਸਿਆਸਤ ਨੂੰ ਲੈ ਕੇ ਜਦੋਂ ਤੁਸੀਂ ਦੇਖੋਗੇ ਤਾਂ ਸਿੱਧੂ ਨਾਲ ਤੁਹਾਡੀਆਂ ਹੋ ਸਕਦਾ ਕਈ ਤਰ੍ਹਾਂ ਦੀਆਂ ਕੰਟਰਾਡਿਕਸ਼ਨ ਹੋਣ, ਹੋ ਸਕਦਾ ਆਈਡੀਓਲੋਜੀਕਲ ਤੌਰ 'ਤੇ ਤੁਸੀਂ ਉਹਦੇ ਨਾਲ ਤੁਹਾਡੇ ਮਤਭੇਦ ਹੋਣ, ਪਰ ਜੋ ਉਹਦੀ ਸ਼ੈਲੀ ਹੈ ਸਰੋਤਿਆਂ ਨੂੰ ਬੰਨ੍ਹਣ ਵਾਲੀ, ਅਤੇ ਉਸ ਕਰਕੇ ਸਿੱਧੂ ਦੀ ਪਾਰਟੀ ਨੂੰ ਬਹੁਤ ਵੱਡੀ ਲੋੜ ਹੈ। ਪਰ ਇੱਕ ਕਾਂਗਰਸ ਦਾ ਖੇਮੈਜ ਹੈ ਜਿਹੜਾ ਸੋਚਦਾ ਜਾਂ ਜਿਹੜਾ ਇਸ ਗੱਲ ਨੂੰ ਮੰਨਦਾ ਜਾਂ ਸਿਆਸੀ ਮਾਹਰਾਂ ਦਾ, ਉਹ ਕਹਿੰਦੇ ਕਿ ਸਿੱਧੂ ਹੁਣ ਆ ਕੇ ਕਾਂਗਰਸ ਦੇ ਵਿੱਚ ਨਹੀਂ ਰਹਿਣਗੇ, ਕਿਉਂਕਿ ਸਿੱਧੂ ਕਾਂਗਰਸ ਦੇ ਬਹੁਤ ਸਾਰੇ ਫੈਸਲਿਆਂ ਤੋਂ ਨਾਰਾਜ਼ ਵੀ ਨੇ। ਤਾਂ ਪਰ ਹੁਣ ਆ ਜਿਹੜੀ ਮੁਲਾਕਾਤ ਹੋਈ ਹੈ ਇਹਨੇ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ ਕਿ ਜੋ ਹੁਣ ਕਾਂਗਰਸ ਦੇ ਵਿੱਚ ਹੋ ਰਿਹਾ, ਕਿਉਂਕਿ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਹੀਂ ਰਹੇ, ਕਾਂਗਰਸ ਦੇ ਵਿੱਚ ਸੁਨੀਲ ਜਾਖੜ ਨਹੀਂ ਰਹੇ, ਕਾਂਗਰਸ ਦੇ ਵਿੱਚ ਰਾਜਕੁਮਾਰ ਵੇਰਕਾ ਨਹੀਂ ਰਹੇ, ਕਾਂਗਰਸ ਦੇ ਵਿੱਚ ਬਲਬੀਰ ਸਿੰਘ ਸਿੱਧੂ ਹੁਣ ਨਹੀਂ ਰਹੇ, ਰਾਣਾ ਗੁਰਮੀਤ ਸਿੰਘ ਸੋਢੀ ਉਹ ਵੀ ਕਾਂਗਰਸ ਦਾ ਹੁਣ ਹਿੱਸਾ ਨਹੀਂ ਗੇ। ਤਾਂ ਇਹਨਾਂ ਚਿਹਰਿਆਂ ਤੋਂ ਬਿਨਾਂ ਕਾਂਗਰਸ ਹੁਣ ਕਿਸ ਤਰ੍ਹਾਂ ਦੀ ਪੰਜਾਬ ਦੇ ਵਿੱਚ ਪੋਲੀਟਿਕਸ ਕਰੇਗੀ? ਇਸ ਵੇਲੇ ਵੀ ਬਹੁਤ ਸਾਰੇ ਲੀਡਰ ਹੈ ਜਿਹਨੇ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਨਾਲ ਕਿਸੇ ਹੱਦ ਤੱਕ ਸਹਿਮਤ ਨਹੀਂ ਹੋਣੇ। ਤਾਂ ਕੀ ਉਹ ਇਸ ਜੋੜੀ ਦੇ ਖੇਮੇ ਦੇ ਵਿੱਚ ਭੁਗਤਣਗੇ? ਕਿਤੇ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਤਾਂ ਨਹੀਂ ਹੈ ਕਿ ਇੱਕ ਪਾਸੇ ਕਾਂਗਰਸੀ ਲੀਡਰਾਂ ਨੂੰ ਆਪਣੇ ਮੰਤਰੀਆਂ ਨੂੰ ਛੁਡਾਉਣ ਖਾਤਰ ਧਰਨੇ ਲਾਉਣੇ ਪੈ ਰਹੇ ਨੇ, ਵਿਜੀਲੈਂਸ ਦੇ ਛਾਪੇ ਪੈ ਰਹੇ ਨੇ, ਔਰ ਤੁਸੀਂ ਦੇਖੋ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿੱਲ ਜੀਆਂ, ਭਾਰਤ ਭੂਸ਼ਣ ਆਸ਼ੂ, ਇਸ ਤੋਂ ਇਲਾਵਾ ਕਾਂਗਰਸ ਦੇ ਹੀ ਦਿੱਗਜ ਲੀਡਰ ਮੰਨੇ ਜਾਂਦੇ ਨੇ ਜਿਹੜੇ ਓਪੀ ਸੋਨੀ ਤੋਂ ਇਲਾਵਾ ਤ੍ਰਿਪਤ ਰੰਜਨ ਸਿੰਘ ਬਾਜਵਾ। ਸੋ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਚੀਜ਼ਾਂ ਇਸ ਵੇਲੇ ਵਿਜੀਲੈਂਸ ਦੇ ਛਾਪਿਆਂ ਦਾ ਜਾਂ ਵਿਜੀਲੈਂਸ ਦੀਆਂ ਕਾਰਵਾਈਆਂ ਦੀ ਰਡਾਰ 'ਤੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਗਿਣਤੀ ਹੋਰ ਵਧਣ ਵਾਲੀ ਹੈ। ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਵੀ ਭਾਰਤ ਭੂਸ਼ਣ ਆਸ਼ੂ ਦੇ ਮਸਲੇ ਨੂੰ ਲੈ ਕੇ ਜਦੋਂ ਧਰਨੇ ਦੇਣ ਦੀ ਗੱਲ ਆਈ ਸੀ ਤਾਂ ਸੁਖਪਾਲ ਸਿੰਘ ਖਹਿਰਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੋਨੇ ਧੜੱਲੇਦਾਰ ਆਗੂ ਮੰਨੇ ਜਾਂਦੇ ਆ, ਦੋਨੇ ਬੁਲਾਰੇ ਔਰ ਦੋਨਾਂ ਕੋਲੇ ਬਹੁਤ ਅਹਿਮ ਅਹੁਦੇ ਹੈ। ਇੱਕ ਕੋਲੇ ਕਾਂਗਰਸ ਦੀ ਪ੍ਰਧਾਨਗੀ ਹੈ ਪੰਜਾਬ ਦੀ, ਇੱਕ ਕੋਲੇ ਨੈਸ਼ਨਲ ਪੱਧਰ ਦਾ ਜਿਹੜਾ ਕਿਸਾਨ ਵਿੰਗ ਆ ਉਹਦਾ ਜ਼ਿੰਮਾ ਵਾ, ਅਤੇ ਦੋਨਾਂ ਦੇ ਵਿੱਚ ਵੀ ਮਤਭੇਦ ਦੇਖਣ ਨੂੰ ਮਿਲੇ ਆ। ਅਤੇ ਦੂਜੇ ਪਾਸੇ ਕਾਂਗਰਸ ਜਿਹੜੀ ਆ ਪਾਟੋ ਧਾੜ ਦਾ ਸ਼ਿਕਾਰ ਆ, ਲੀਡਰ ਲਗਾਤਾਰ ਭਾਜਪਾ ਨੂੰ ਜੁਆਇਨ ਕਰ ਰਹੇ ਨੇ, ਇੱਕ ਪਾਸੇ ਵਿਜੀਲੈਂਸ, ਦੂਜੇ ਪਾਸੇ BJP।
ਤਾਂ ਹੁਣ ਜਿਹੜੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਦੀਆਂ ਮੀਟਿੰਗਾਂ, ਇਸ ਤੋਂ ਪਹਿਲਾਂ ਵੀ ਕਾਂਗਰਸ ਦੇ ਕਈ ਸੀਨੀਅਰ ਲੀਡਰ ਜਿਹੜੇ ਆ ਉਹ ਨਵਜੋਤ ਸਿੰਘ ਸਿੱਧੂ ਦੇ ਨਾਲ ਮੁਲਾਕਾਤ ਕਰਕੇ ਆਏ ਆ, ਪਰ ਮਨਪ੍ਰੀਤ ਬਾਦਲ ਨਵਜੋਤ ਸਿੱਧੂ ਨੂੰ ਹੁਣ ਜਾ ਕੇ ਮਿਲੇ ਨੇ। ਇੱਕ ਲੰਬੇ ਵਕਫੇ ਬਾਅਦ ਦੋਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਦੋਨਾਂ ਦੇ ਵਿਚਾਲੇ ਪਹਿਲਾਂ ਇੰਨੀਆਂ ਨਜ਼ਦੀਕੀਆਂ ਨਹੀਂ ਸੀਗੀਆਂ ਜਿੰਨੀਆਂ ਹੁਣ ਮੰਨੀਆਂ ਜਾਂਦੀਆਂ, ਕਿਉਂਕਿ ਮਨਪ੍ਰੀਤ ਬਾਦਲ ਜਿਸ ਤਰ੍ਹਾਂ ਦੀ ਸਿਆਸਤ ਕਰਦੇ ਨੇ, ਜਦੋਂ ਮੁੱਖ ਮੰਤਰੀ ਦੀ ਚੋਣ ਹੋ ਰਹੀ ਸੀ ਤਾਂ ਉਹਨਾਂ ਨੇ ਆਪਣੇ ਆਪ ਨੂੰ ਸਾਰੇ ਕਾਸੇ ਤੋਂ ਵੱਖ ਕੀਤਾ, ਅਲੱਗ ਰੱਖਿਆ। ਜਿਵੇਂ ਚੰਨੀ ਦੀ ਚੋਣ ਤੇ ਚੰਨੀ ਦੇ ਉੱਤੇ ਮੋਹਰ ਲੱਗਦੀ ਹੈ ਤਾਂ ਉਵੇਂ ਹੀ ਉਹਨਾਂ ਨੇ ਚੰਨੀ ਦੇ ਨਾਲ ਜੋ ਨਜ਼ਦੀਕੀਆਂ ਸੀ ਉਹਨਾਂ ਨੂੰ ਜੱਗ ਜ਼ਾਹਰ ਕੀਤਾ, ਚੰਨੀ ਨੂੰ ਜਾ ਕੇ ਵਧਾਈ ਦਿੱਤੀ। ਇਸੇ ਤਰ੍ਹਾਂ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਸੀਗਾ ਤਾਂ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਰੇ ਹੀ ਸਹਿਮਤ ਸੀਗੇ, ਪਰ ਤਸਵੀਰਾਂ ਦੇ ਵਿੱਚ ਬਾਅਦ ਦੇ ਵਿੱਚ ਨਜ਼ਰ ਆਉਣ ਲੱਗੇ ਮਨਪ੍ਰੀਤ ਬਾਦਲ। ਤਾਂ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਦੀ ਜੋ ਸਿਆਸਤ ਹੈ, ਇਹਨਾਂ ਦੇ ਬਾਰੇ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਇਹਨਾਂ ਦੇ ਵਿੱਚ ਖਟਾਸ ਤੇ ਮਿਠਾਸ ਲਗਾਤਾਰ ਚੱਲਦੀ ਰਹੀ ਹੈ। ਇਸ ਤੱਕ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤਾਂ ਇੱਥੋਂ ਤੱਕ ਇਹ ਵੀ ਕਹਿ ਚੁੱਕੇ ਨੇ ਇੱਕ ਵਾਰ ਕਿ ਸਾਰੇ ਹੀ ਬਾਦਲਾਂ ਨੂੰ ਹਰਾ ਦੇਣਾ ਚਾਹੀਦਾ। ਤੇ ਜਦੋਂ ਪੱਤਰਕਾਰ ਉਹਨਾਂ ਨੂੰ ਪੁੱਛਿਆ ਸੀਗਾ ਕਿ ਮਨਪ੍ਰੀਤ ਬਾਦਲ ਵੀ ਆਉਂਦੇ ਨੇ ਤਾਂ ਉਹ ਕਹਿੰਦੇ ਕਿ ਇਹ ਲੋਕਾਂ ਦਾ ਫੈਸਲਾ ਹੈ। ਤਾਂ ਸਿੱਧੇ ਤੌਰ ਤੇ ਦੋਨੇ ਧੜੇ, ਮਨਪ੍ਰੀਤ ਬਾਦਲ ਦਾ ਧੜਾ ਜਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਧੜਾ, ਆਮੋ ਸਾਹਮਣੇ ਹੁੰਦੇ ਰਹੇ। ਪਰ ਹੁਣ ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲੇ ਪੰਜਾਬ ਲੈਵਲ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਤਾਂ ਇਸ ਕਰਕੇ ਰਾਜਨੀਤਿਕ ਤੌਰ ਤੇ, ਸਿਆਸੀ ਤੌਰ ਤੇ ਹੋ ਸਕਦਾ ਕਿ ਮਨਪ੍ਰੀਤ ਬਾਦਲ ਇਹ ਸੋਚ ਰਹੇ ਹੋਣ ਕਿ ਹੁਣ ਕਿਸੇ ਉਸ ਧੜੱਲੇਦਾਰ ਬੰਦੇ ਦੇ ਨਾਲ ਧੜਾ ਕਾਇਮ ਕੀਤਾ ਜਾਵੇ ਜਿਹੜਾ ਬੰਦਾ ਹਾਈ ਕਮਾਂਡ ਦੇ ਸਿੱਧਾ ਟੱਚ ਦੇ ਵਿੱਚ ਹੋਵੇ ਤੇ ਜਿਹੜਾ ਸਰਬ ਪ੍ਰਵਾਨਿਤ ਹੋਵੇ ਤੇ ਜਿਹੜਾ ਬਾਹਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਾਡੀ ਪੈਰਵਾਈ ਕਰ ਸਕੇ। ਇਹ ਨਹੀਂ ਹੈ ਕਿ ਮਨਪ੍ਰੀਤ ਬਾਦਲ ਦੀ ਹਾਈ ਕਮਾਂਡ ਨਾਲ ਬਣਦੀ ਨਹੀਂ ਹੈ ਜਾਂ ਉਹ ਕਿਸੇ ਗੱਲੋਂ ਘੱਟ ਨੇ। ਮਨਪ੍ਰੀਤ ਬਾਦਲ ਇੱਕ ਅਲੱਗ ਤਰ੍ਹਾਂ ਦੀ ਸਿਆਸਤ ਕਰਦੇ ਨੇ, ਨਵਜੋਤ ਸਿੰਘ ਸਿੱਧੂ ਇੱਕ ਅਲੱਗ ਤਰ੍ਹਾਂ ਦੀ ਬੋਲੀ ਸ਼ੈਲੀ ਅੰਦਾਜ਼ ਦੇ ਲਈ ਜਾਣੇ ਜਾਂਦੇ ਨੇ। ਨਵਜੋਤ ਸਿੰਘ ਸਿੱਧੂ ਨੇ ਤਾਂ ਇੱਕ ਵਾਰੀ ਸਟੇਜ 'ਤੇ ਹੀ ਪਟਾਕੇ ਪਾਤੇ ਸੀਗੇ, ਪਰ ਹੁਣ ਜਿਵੇਂ ਹੀ ਇਹ ਤਸਵੀਰਾਂ, ਜਿਵੇਂ ਇਹ ਖਬਰਾਂ ਬਾਹਰ ਆਈਆਂ ਤਾਂ ਇਹਨਾਂ ਨੇ ਪੰਜਾਬ ਦੇ ਸਿਆਸੀ ਨਕਸ਼ੇ 'ਤੇ ਬਹੁਤ ਸਾਰੇ ਹੋਰ ਤਰ੍ਹਾਂ ਦੇ ਜਿਹੜੇ ਨਿਸ਼ਾਨ ਨੇ ਉਹ ਛੱਡਣੇ ਸ਼ੁਰੂ ਕਰ ਦਿੱਤੇ ਨੇ। ਬਹੁਤ ਸਾਰੀਆਂ ਹੋਰ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਨੇ ਤੇ ਲੋਕਾਂ ਦੀ ਜ਼ੁਬਾਨ 'ਤੇ ਵੱਡਾ ਸਵਾਲ ਇਹ ਹੈ ਕਿ ਕੀ ਕਾਂਗਰਸ ਦੇ ਵਿੱਚ ਜੋ ਇਸ ਟਾਈਮ ਸਾਨੂੰ ਲੱਗ ਰਿਹਾ ਕਿ ਸਭ ਕੁਝ ਠੀਕ ਹੈ, ਕਿ ਆਉਣ ਵਾਲੇ ਟਾਈਮ ਦੇ ਵਿੱਚ ਠੀਕ ਰਹੇਗਾ, ਕਿ ਨਵਜੋਤ ਸਿੰਘ ਸਿੱਧੂ ਬਾਹਰ ਆ ਕੇ ਜੋ ਮੌਜੂਦਾ ਕਾਂਗਰਸ ਦਾ ਢਾਂਚਾ ਹੈ ਇਹਦੇ ਨਾਲ ਸਹਿਮਤ ਰਹਿਣਗੇ, ਕਿ ਨਵਜੋਤ ਸਿੰਘ ਸਿੱਧੂ ਤੇ ਮਨਪ੍ਰੀਤ ਬਾਦਲ ਰਲ ਕੇ ਪਾਰਟੀ ਬਣਾਉਣਗੇ। ਇਹ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਨੇ, ਕਿਉਂਕਿ ਪੰਜਾਬ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਵੈਕਿਊਮ ਤੁਹਾਨੂੰ ਇੱਕ ਹੋਰ ਪਾਰਟੀ, ਇੱਕ ਖੇਤਰੀ ਪਾਰਟੀ ਦੇ ਅਲਟਰਨੇਟ ਦੇ ਰੂਪ ਦੇ ਵਿੱਚ ਨਜ਼ਰ ਆ ਰਿਹਾ। ਉਹ ਇਹ ਹੈ ਕਿ ਜਿਵੇਂ ਜਿਵੇਂ ਅਕਾਲੀ ਦਲ ਦਾ ਘੇਰਾ ਸੁੰਗੜਦਾ ਜਾ ਰਿਹਾ, ਜਿਵੇਂ ਜਿਵੇਂ ਭਾਜਪਾ ਜਾਂ ਕੇਂਦਰੀ ਲੀਡਰਸ਼ਿਪ ਇੱਥੇ ਭਾਰੀ ਹੋ ਰਹੀ ਹੈ, ਜਿਵੇਂ ਜਿਵੇਂ ਕਾਂਗਰਸ ਖੇਰੂ ਹੁੰਦੀ ਜਾ ਰਹੀ ਹੈ, ਤਾਂ ਇੱਕ ਅਲੱਗ ਖੇਤਰੀ ਧੜੇ ਦਾ ਜਿਹੜਾ ਸਪੇਸ ਹੈ ਉਹ ਮੰਨੀ ਜਾ ਰਹੀ ਹੈ ਕਿ ਖਾਲੀ ਹੋ ਰਹੀ ਹੈ। ਔਰ ਇਹਦੇ 'ਚ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਇਹ ਜਿਹੜੇ ਦਿੱਗਜ ਚਿਹਰੇ ਨੇ ਇਹ ਭਾਜਪਾ ਦੇ ਵਿੱਚ ਚਲੇ ਜਾਣ, ਕਿਉਂਕਿ ਭਾਜਪਾ ਦੇ ਵਿੱਚ ਜਾਣ ਦੀ ਵੀ ਇੱਕ ਬੜੀ ਦੌੜ ਲੱਗੀ ਪਈ ਹੈ, ਜਾਂ ਇਹ ਦਿੱਗਜ ਚਿਹਰੇ ਕਿਸੇ ਇੱਕ ਮੰਚ 'ਤੇ ਆ ਕੇ ਨਾ ਕਾਂਗਰਸ, ਨਾ ਆਪ, ਨਾ ਭਾਜਪਾ ਦਾ ਹਿੱਸਾ ਰਹਿਣ ਤੇ ਇੱਕ ਮੰਚ 'ਤੇ ਆ ਕੇ ਅਲੱਗ ਤੋਂ ਆਪਣੀ ਰਣਨੀਤੀ ਤੈਅ ਕਰਨ। ਸੋ ਬਹੁਤ ਤਰ੍ਹਾਂ ਦੀਆਂ ਕਿਆਸ ਰਹੀਆਂ, ਬਹੁਤ ਤਰ੍ਹਾਂ ਦੇ ਸਵਾਲ ਨੇ, ਪਰ ਬਹੁਤ ਸਾਰੀਆਂ ਚੀਜ਼ਾਂ ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਤੋਂ ਬਾਅਦ ਪਤਾ ਲੱਗਣਗੀਆਂ ਤੇ ਖਾਸ ਕਰਕੇ ਉਦੋਂ ਪਤਾ ਲੱਗਣਗੀਆਂ ਜਦੋਂ ਉਹਨਾਂ ਨੇ ਮੀਡੀਆ ਦੇ ਰੂਬਰੂ ਆ ਕੇ ਕੋਈ ਗੱਲ ਕੀਤੀ।